ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 5 ਅਕਤੂਬਰ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਕਾਊਂਟਡਾਊਨ 55 ਡੇਜ਼ 55 ਦਿਨ ਰਹਿ ਗਏ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਦੀ ਦੂਜੀ ਰਿਟਾਇਰਮੈਂਟ ਤੇ ਮੁਲਕ 'ਚ ਨਵੇਂ ਆਰਮੀ ਚੀਫ ਦੇ ਆਉਣ 'ਚ। ਪਹਿਲੀ ਖਬਰ ਦੇ ਤੌਰ ਤੇ ਅੱਜ ਇਮਰਾਨ ਖਾਨ ਸਾਹਿਬ ਦੀ ਸਾਲਗਿਰਾ 5 ਅਕਤੂਬਰ ਹੈ। ਉਹਨਾਂ ਨੂੰ ਵੀ ਬੜੀ ਬੜੀ ਮੁਬਾਰਕ ਤੇ ਤੁਹਾਨੂੰ ਵੀ ਸਾਰਿਆਂ ਨੂੰ। ਤੇ ਅੱਜ ਦੇ ਦਿਨ ਅਗਰ ਉਹਨਾਂ ਨੂੰ ਰਾਜ਼ੀ ਕਰਨਾ ਚਾਹੁੰਦੇ ਹੋ ਤੇ ਜ਼ਰੂਰ ਕਿਸੇ ਮਾੜੇ ਬੰਦੇ ਨੂੰ ਅੱਜ ਚੰਗੀ ਰੋਟੀ ਖਵਾਓ, ਉਹਦੇ ਨਾਲ ਬਵੋ। ਚੰਗੀ ਰੋਟੀ ਸਿਰਫ ਇੰਜ ਨਹੀਂ ਖਵਾਉਣੀ ਵੀ ਬਸ ਉਹਨੂੰ ਪੈਸੇ ਦੇ ਦੇਣੇ ਨੇ, ਉਹਦੇ ਨਾਲ ਬਹਿ ਕੇ ਰੋਟੀ ਖਾਓ, ਕਿਉਂਕਿ ਖਾਨ ਸਾਹਿਬ ਇਹ ਚੀਜ਼ ਬੜੀ ਪਸੰਦ ਕਰਦੇ ਨੇ। ਮਾੜੇ ਬੰਦੇ ਦੇ ਨਾਲ ਅੱਜ ਕਿਸੇ ਵੀ ਤਰੀਕੇ ਨਾਲ ਉਹਦੀ ਲੋੜ ਪੂਰੀ ਕਰੋ, ਉਹਦੇ ਨਾਲ ਖਲੋਵੋ। ਅਗਰ ਤੁਸੀਂ ਵਾਕਈ ਇਮਰਾਨ ਖਾਨ ਦਾ ਆਪਣੇ ਆਪ ਨੂੰ ਵੋਟਰ ਸਪੋਰਟਰ ਆਂਦੇ ਹੋ, ਅਗਰ ਇਹ ਨਹੀਂ ਕਰ ਸਕਦੇ ਕਿਸੇ ਵਜ੍ਹਾ ਤੋਂ, ਮੁਲਕ ਤੋਂ ਬਾਹਰ ਹੋ, ਕੋਈ ਹੋਰ ਐਸਾ ਮਾਮਲਾ ਹੈ, ਤੇ ਫਿਰ ਸ਼ੌਕਤ ਖਾਨਮ ਹਸਪਤਾਲ ਜਾਂ ਜਿਹੜਾ ਵੀ ਤੁਹਾਨੂੰ ਕੋਈ ਰਫਾਈ ਇਦਾਰਾ ਪਸੰਦ ਹੈ, ਉੱਥੇ ਕੋਈ ਨਾ ਕੋਈ ਜਿਹੜਾ ਆਵਾਮ ਦੀ ਮਦਦ ਕਰਨ ਵਾਸਤੇ ਕੋਈ ਛੋਟਾ ਮੋਟਾ ਜਿੰਨਾ ਵੀ ਤੁਸੀਂ ਚੰਦਾ ਦੇ ਸਕਦੇ ਹੋ ਉਹ ਦਿਓ। ਅਤੇ ਇਮਰਾਨ ਖਾਨ ਸਾਹਿਬ ਤੋਹਫੇ ਸ਼ੋਫੇ ਲੈਣਾ ਪਸੰਦ ਨਹੀਂ ਕਰਦੇ ਸਾਲਗਿਰਾ 'ਤੇ, ਉਹ ਇਹੋ ਜਿਹਾ ਕੋਈ ਕੰਮ ਕਰੋ ਅਤੇ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਹੈ, ਇਸ ਲਈ ਜ਼ਰੂਰ ਕਰੋ। ਅੱਛਾ ਜੀ, ਅਗਲੀ ਹੁਣ ਜਿਹੜੀ ਖਬਰ ਹੈ ਤੁਹਾਡੇ ਸਾਹਮਣੇ ਪਹਿਲੀ ਰੱਖਣੀ ਹੈ ਕਸ਼ਮੀਰ ਤੋਂ। ਸ਼ੌਕਤ ਦੁਕਾਨਦਾਰ ਅਤੇ ਫੀਲਡ ਮਾਰਸ਼ਲ ਆਸਿਮ ਮੁਨੀਰ, ਮੁਕਾਬਲਾ ਬੜਾ ਸਖਤੀ। ਇੱਕ ਪਾਸੇ ਇੱਕ ਲੈਫਟੀਨੈਂਟ ਜਨਰਲ, ਬਲਕਿ ਲੈਫਟੀਨੈਂਟ ਜਨਰਲ ਵੀ ਨਹੀਂ ਹੁਣ ਤੇ ਫੀਲਡ ਮਾਰਸ਼ਲ ਨੇ, ਉਹ 5 ਸਿਤਾਰਾ ਫੀਲਡ ਮਾਰਸ਼ਲ ਸਾਹਿਬ ਅਤੇ ਉਹਨਾਂ ਦਾ ਪੂਰਾ ਸਿਸਟਮ ਸੀ, ਅਤੇ ਦੂਜੇ ਪਾਸੇ ਸ਼ੌਕਤ ਦੁਕਾਨਦਾਰ ਸੀ। ਹੁਣ ਤੁਹਾਨੂੰ ਲੱਗੇਗਾ ਕਿ ਮੈਂ ਸ਼ੌਕਤ ਸਾਹਿਬ ਦੀ ਪਤਾ ਨਹੀਂ ਤੋਹੀਨ ਕਰਨ ਵਾਸਤੇ ਉਹਨਾਂ ਦੇ ਨਾਲ ਦੁਕਾਨਦਾਰ ਦਾ ਲਫ਼ਜ਼ ਇਸਤੇਮਾਲ ਕਰ ਰਿਹਾ। ਨਹੀਂ, ਖੁਦਾ ਗਵਾਹ ਨਹੀਂ, ਬਲਕਿ ਮੈਂ ਉਹਨਾਂ ਦੀ ਤਾਰੀਫ ਕਰ ਰਿਹਾ। ਇਹ ਮਦੀਨਾ ਮਾਰਕੀਟ ਦੇ ਵਿੱਚ ਇਹਨਾਂ ਦੀ ਕਿਤਾਬਾਂ ਦੀ ਦੁਕਾਨ ਹੈ। ਨਾਂ ਇਹਨਾਂ ਦਾ ਹੈਗਾ ਜੀ ਸ਼ੌਕਤ ਨਵਾਜ਼ ਮੀਰ ਕਸ਼ਮੀਰੀ। ਇਹ ਅਵਾਮੀ ਐਕਸ਼ਨ ਕਮੇਟੀ ਦੇ ਇੱਕ ਜਿਹੜੇ ਲੀਡਰ ਸਨ, ਔਰ ਅਕਸਰ ਅਸੀਂ ਆਨੇ ਲੀਡਰ ਨਹੀਂ ਨਿਕਲਦੇ ਇਸ ਲਈ ਆਵਾਮ ਨਹੀਂ ਨਿਕਲਦੀ। ਇਹਨਾਂ ਦਾ ਤੁਹਾਨੂੰ ਬੈਕਗਰਾਊਂਡ ਇਸ ਤੋਂ ਦੱਸਣ ਡਿਆ ਵੀ ਇਹ ਇੱਕ ਕਿਤਾਬਾਂ ਦੀ ਦੁਕਾਨ ਮਦੀਨਾ ਮਾਰਕੀਟ 'ਚ ਮੁਜ਼ੱਫਰਾਬਾਦ ਦੇ ਵਿੱਚ ਚਲਾਉਂਦੇ ਨੇ। ਉੱਥੋਂ ਇਹਨਾਂ ਫੈਸਲਾ ਕੀਤਾ ਵੀ ਸਾਡੀ ਆਵਾਮ ਦੇ ਕੋਲੋਂ ਜਿਹੜਾ ਹੈਲਥ ਕਾਰਡ ਸੀ ਉਹ ਵੀ ਖੋਹ ਲਿਆ। ਬਾਕੀ ਸਿਹਤ ਦੀ ਉੱਥੇ ਸਹੂਲਤ ਕੋਈ ਠੀਕ ਹੈ ਨਹੀਂ, ਬਿਜਲੀ ਬੰਦ ਰਹਿੰਦੀ ਹੈ ਕਿਉਂਕਿ ਗ੍ਰਿਡਾਂ ਦਾ ਸਿਸਟਮ ਠੀਕ ਨਹੀਂ ਹੈ, ਐਜੂਕੇਸ਼ਨਲ ਇੰਸਟੀਟਿਊਸ਼ਨ ਨਹੀਂ ਹੈਗੇ। ਉਹਨਾਂ ਨੂੰ ਸੁਰੰਗਾਂ ਚਾਹੀਦੀਆਂ ਨੇ ਤਾਂ ਕਿ ਉੱਤੋਂ ਫੇਰ ਕੇ ਜਿਹੜਾ ਆਉਂਦੇ ਨੇ ਦੂਰ ਪਾਰੋਂ, ਉਹ ਉਹਨਾਂ ਨੂੰ ਨਾ ਕਰਨਾ ਪਵੇ। ਉਹਨਾਂ ਨੂੰ ਜਿਹੜਾ ਉਹ ਲੱਗੇ ਹੱਥ, ਮਤਲਬ ਸੁਰੰਗ ਦੇ ਵਿੱਚੋਂ ਦੀ ਲੰਘ ਕੇ ਤੇ ਟਾਈਮ ਬਚ ਜਾਏ। ਫਿਰ CT ਸਕੈਨ ਅਤੇ MRI ਕੋਈ ਵੀ ਟੈਸਟ ਕਰਵਾਉਣਾ ਤੇ ਇਸਲਾਮਾਬਾਦ ਜਾਓ, ਮਾੜਾ ਬੰਦਾ ਕਿਸ ਤਰ੍ਹਾਂ ਜਾਵੇ। ਫਿਰ ਥਾਣਿਆਂ ਜੋ ਹੋ ਰਿਹਾ, ਜੋ ਉੱਥੋਂ ਦੀ ਕਬੀਨਾ ਕਰ ਰਹੀ, ਵਜ਼ੀਰ ਕਰ ਰਹੇ, ਜੋ ਲੁੱਟ ਪੰਜਾਬ 'ਚ, ਸਿੰਧ 'ਚ, KP 'ਚ, ਜਿਹੜਾ ਆਪਣਾ ਬਲੂਚਿਸਤਾਨ, ਹਰ ਜਗ੍ਹਾ 'ਤੇ ਪਈ ਹੈ, ਉਹ ਹੀ ਕਸ਼ਮੀਰ 'ਚ ਪਈ ਸੀ। ਅਤੇ ਇਹ ਲੋਕਾਂ ਨੇ, ਆਮ ਆਵਾਮ ਨੇ ਖਲੋਣ ਦਾ ਫੈਸਲਾ ਕਰ ਦਿੱਤਾ। ਇਹ ਜਿਹੜੇ ਸ਼ੌਕਤ ਦੁਕਾਨਦਾਰ ਸਾਹਿਬ ਨੇ, ਇਹ ਜਿਸ ਵੇਲੇ ਖਲੋਤੇ ਅਤੇ ਸਿਰਫ 40 ਲੱਖ ਦੀ ਮੇਰੇ ਖਿਆਲ ਆਬਾਦੀ ਹੈ, ਅਤੇ ਉੱਥੇ 53 ਜਿਹੜੇ ਉਹ ਵਜ਼ੀਰ ਬਣਾਏ ਖੜ੍ਹੇ ਸਨ, ਅਤੇ ਉਹ ਮਾਲ ਪਾਣੀ ਖਾ ਰਹੇ ਸਨ ਆਵਾਮ ਦਾ, ਔਰ ਕੰਮ ਆਵਾਮ ਦਾ ਕੋਈ ਨਹੀਂ। ਜੋ ਇਸ ਪਾਸੇ ਹਾਲ ਹੈ ਉਹੀ ਉੱਥੇ ਆਵਾਮ ਦਾ ਉੱਥੇ ਕਸ਼ਮੀਰ 'ਚ ਹਾਲ ਕੀਤਾ ਸੀ। ਉਹ ਅਵਾਮੀ ਨੁਮਾਇੰਦੇ ਖਲੋ ਗਏ, ਆਵਾਮ ਨਾਲ ਨਿਕਲ ਆਈ। ਅਵਾਮੀ ਨੁਮਾਇੰਦੇ, ਮੈਂ ਇਸ ਤੋਂ ਆਨਾ ਵੀ ਅਸਲ 'ਤੇ ਅਵਾਮੀ ਨੁਮਾਇੰਦੇ ਉਹਨਾਂ ਨੂੰ ਹੋਣਾ ਚਾਹੀਦਾ ਜਿਹੜੇ ਵੋਟ ਲੈ ਕੇ ਗਏ ਸਨ, ਪਰ ਉਹ ਨਹੀਂ ਸੀ। ਅਸਲ ਅਵਾਮੀ ਨੁਮਾਇੰਦੇ ਇਹ ਸਨ ਜਿਹੜੇ ਖਲੋ ਗਏ ਨੇ ਆਵਾਮ ਵਾਸਤੇ, ਕਿਉਂਕਿ ਆਵਾਮ, ਮੈਂ ਹਮੇਸ਼ਾ ਆਨਾ ਵੀ ਨੁਮਾਇੰਦੇ ਤੁਹਾਡੇ ਵਰਗੇ ਹੀ ਹੋਣੇ ਚਾਹੀਦੇ ਨੇ। ਇਹ ਤੁਹਾਡੇ ਵਰਗੇ ਸਨ। ਇਹ ਕੁਝ ਇੱਕ ਬੰਦਾ ਸੋਸ਼ਲ ਮੀਡੀਆ 'ਤੇ ਉਹਨਾਂ ਦਾ ਮਜ਼ਾਕ ਉਡਾ ਰਿਹਾ ਸੀ ਕਿ ਉਹਨਾਂ ਨੇ ਗਲ ਦੇ ਵਿੱਚ ਜਿਹੜਾ ਸਕਾਫ ਜਾਂ ਕੱਪੜਾ ਪਾਇਆ ਹੋਇਆ ਸੀ ਉਹਦੇ ਨਾਲ ਹੀ ਆਪਣਾ ਪਸੀਨਾ ਸਾਫ਼ ਕਰ ਰਹੇ ਸਨ। ਬਸ ਜ਼ਾਹਿਰ ਹੈ ਬਈ ਇੱਕ ਅਵਾਮੀ ਆਦਮੀ, ਉਹ ਅਵਾਮੀ ਕੰਮ ਹੀ ਕਰੇਗਾ। ਅਤੇ ਇਹ ਨਹੀਂ ਚੁੱਕੇ। ਉੱਥੇ ਬ੍ਰਿਗੇਡੀਅਰ ਫਾਇਕ ਸਾਹਿਬ ਨੂੰ ਵੀ ਲਾਇਆ ਗਿਆ। ਬ੍ਰਿਗੇਡੀਅਰ ਫਾਇਕ ਸਾਹਿਬ ਕੋਲ ਉਹੀ ਫੱਕੀ ਸੀ ਜਿਹੜੀ ਉਹਨਾਂ ਨੇ ਪੰਜਾਬ ਦੇ ਵਿੱਚ ਦਿੱਤੀ। ਸਾਡੀਆਂ ਕਈ ਸਾਰੀਆਂ ਭੈਣਾਂ ਜਿਹੜੀਆਂ ਨੇ ਉਹ ਬੜੀਆਂ ਜੇ ਤੁਸੀਂ ਇਹ ਕਹੋ ਕਿ ਫੈਨ ਸਨ ਬ੍ਰਿਗੇਡੀਅਰ ਫਾਇਕ ਸਾਹਿਬ ਦੀਆਂ। ਉਹ ਕਿਹੜੀਆਂ ਭੈਣਾਂ ਨੇ ਸਾਡੀਆਂ, ਉਹ ਬਾਅਦ ਦੇ ਵਿੱਚ ਗੱਲ ਕਰਾਂਗੇ ਉਹਨਾਂ 'ਤੇ, ਛੱਡ ਦਿਓ ਇਸ ਵੇਲੇ। ਲੇਕਿਨ ਬੜੀਆਂ ਬੀਬੀਆਂ ਨੇ, ਉਹ ਤੁਸੀਂ ਹੈਰਾਨ ਹੋ ਜਾਓ ਕਿ ਬ੍ਰਿਗੇਡੀਅਰ ਫਾਇਕ ਸਾਹਿਬ ਦੀਆਂ ਜਿਹੜੀਆਂ ਮਾਸ਼ਾਅੱਲਾ ਕੁਆਲਿਟੀਜ਼ ਸਨ, ਉਹਨਾਂ ਤੋਂ ਉਹ ਬਹੁਤ ਮੁਤਾਸਰ ਸਨ। ਅਤੇ ਬ੍ਰਿਗੇਡੀਅਰ ਫਾਇਕ ਸਾਹਿਬ ਨੇ ਇਹ ਫੱਕੀ ਜਿਹੜੀ ਪੰਜਾਬ 'ਚ ਦਿੱਤੀ, ਉਹੀ ਫੱਕੀ ਦੀ ਡੱਬੀ ਉਹਨਾਂ ਜੇਬ 'ਚ ਪਾਈ ਅਤੇ ਉਹ ਜਾ ਪੜੇ ਆਜ਼ਾਦ ਕਸ਼ਮੀਰ। ਉਹੀ ਫੱਕੀ ਉਹਨਾਂ ਉੱਤੇ ਦਿੱਤੀ। ਉਹ ਫੱਕੀ ਜਿਸ ਵੇਲੇ ਆਜ਼ਾਦ ਕਸ਼ਮੀਰ ਦੀ ਪੁਲਿਸ ਨੇ ਕਿਹਾ ਕਿ ਨਹੀਂ ਜਨਾਬ ਇਹ ਕੰਮ ਅਸੀਂ ਨਹੀਂ ਕਰ ਸਕਦੇ, ਜਿਹੜਾ ਪੰਜਾਬ ਪੁਲਿਸ ਨੇ ਕੀਤਾ। ਪੰਜਾਬ ਪੁਲਿਸ ਤੇ ਇਸ ਵੇਲੇ ਤੁਹਾਨੂੰ ਪਤਾ ਜੋ ਆਉਂਦੇ ਨੇ ਉਹ ਕਰੀ ਆਉਂਦੀ ਹੈ। ਕਸ਼ਮੀਰ ਵਾਲਿਆਂ ਨੇ ਆਖਿਆ ਅਸੀਂ ਆਪਣੀ ਆਵਾਮ ਨਾਲ ਇਹ ਕੰਮ ਨਹੀਂ ਕਰਨੇ, ਹੱਥ ਖੜੇ ਕਰ ਦਿੱਤੇ। ਅਤੇ ਉਹਨਾਂ ਕਿਹਾ ਕੋਈ ਗੱਲ ਨਹੀਂ, ਸਾਡੇ ਕੋਲ ਤੁਹਾਡੇ ਤੋਂ ਵੱਧ, ਮਤਲਬ ਪੰਜਾਬ ਪੁਲਿਸ ਤੋਂ ਵੱਧ ਬੰਦੇ ਹੈਗੇ ਨੇ। ਉਹਨਾਂ ਇਸਲਾਮਾਬਾਦ ਪੁਲਿਸ ਸੱਦ ਲਈ। ਇਸਲਾਮਾਬਾਦ ਪੁਲਿਸ ਨੇ ਆ ਕੇ ਅਤੇ ਜਨਾਬ ਵਾਲਾ ਉੱਥੇ ਜਿਹਨੂੰ ਆਉਂਦੇ ਨੇ ਡੰਡਾ ਚਾੜ੍ਹ ਦੇਣਾ ਪੰਜਾਬੀ 'ਚ, ਉਹ ਡੰਡਾ ਚਾੜ੍ਹ ਦਿੱਤਾ। ਮਤਲਬ ਕਿ ਡੰਡਾ ਫੜ ਲਿਆ, ਹਰ ਬੰਦੇ ਨੂੰ ਡੰਡਾ ਫੇਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ। ਅਤੇ ਅਗਲੇ ਪਾਸਿਓਂ ਫਿਰ ਮੈਂ ਤੁਹਾਨੂੰ ਦੱਸਿਆ ਵੀ ਕਸ਼ਮੀਰੀ ਸਨ, ਉਹਨਾਂ ਨੈੱਟ ਪ੍ਰੈਕਟਿਸ ਜਿਹੜੀ ਹੈ ਉਹ ਕੀਤੀ ਹੋਈ ਹੈ ਉਹਨਾਂ ਦੇ ਉੱਤੇ, ਇੰਡੀਅਨ ਆਰਮੀ ਦੇ ਉੱਤੇ। ਉਹ ਅੱਗੋਂ ਖਲੋ ਗਏ, ਉਹਨਾਂ ਪਥਰਾਓ ਸ਼ੁਰੂ ਕਰ ਦਿੱਤਾ, ਫਿਰ ਭੱਜੇ। ਫਿਰ ਕਿਸੇ ਦੀ ਡੰਡਾ ਜਿਹੜਾ ਉਹ ਵੀ ਰਹਿ ਗਿਆ, ਅਤੇ ਸ਼ੀਲਡ ਵੀ ਰਹਿ ਗਈ, ਅਤੇ ਕਿਸੇ ਦੀ ਪਤਲੂਨ ਰਹਿ ਗਈ, ਅਤੇ ਕਿਸੇ ਦੀ ਸ਼ਰਟ ਰਹਿ ਗਈ। ਉਹਨਾਂ ਟੰਗ ਛੱਡੀਆਂ ਅਰਸ਼ਾਈ। ਜੀ ਹਾਂ,
ਉਹਨਾਂ ਪਤਲੂਨਾਂ ਟੰਗ ਛੜੀਆਂ। ਉਹਨਾਂ ਪੁਲਿਸ ਵਾਲਿਆਂ ਦੀਆਂ ਪਤਲੂਨਾਂ ਜਿਹੜੀਆਂ ਕਿਸੇ ਚੌਕਾਂ 'ਚ ਟੰਗੀਆਂ, ਕਿਸੇ ਪਹਾੜ 'ਤੇ ਟੰਗੀਆਂ, ਕਿਸੇ ਕਿੱਕਰ 'ਤੇ ਟੰਗ ਦਿੱਤੀਆਂ। ਆਉਂਦੇ ਨਾ ਵੀ ਲਾ ਕੇ ਕਿੱਕਰ ਦੇ ਉੱਤੇ ਟੰਗੀ ਜਿਹੜੀ ਹੁੰਦੀ ਨਾ ਸ਼ਾਇਦ, ਉਹ ਵੈਸੇ ਵੀ ਬੜੀ ਤਕਲੀਫ ਦਿੰਦੀ ਕਿਉਂਕਿ ਕੰਡੇ ਹੁੰਦੇ ਨੇ, ਉਹ ਲੱਥਦੀ ਵੀ ਨਹੀਂ, ਫਿਰ ਕੰਡਿਆਂ 'ਚ ਫਸ ਜਾਂਦੀ ਹੈ ਨਾ। ਉਹ ਹੁਣ ਪਤਲੂਨਾਂ ਕਿੱਕਰ 'ਤੇ ਟੰਗ ਦਿੱਤੀਆਂ ਉਹਨਾਂ ਨੇ, ਅਤੇ ਜਿਹੜੇ ਉਹਨਾਂ ਦੇ ਕਾਬੂ FC ਵਾਲੇ ਜਾਂ ਪੁਲਿਸ ਵਾਲੇ ਹੋਏ, ਉਹਨਾਂ ਨੇ ਫਿਰ ਖੁੰਨੇ ਵੀ ਸੇਕੇ। ਲੇਕਿਨ ਇੱਕ ਕੰਮ ਚੰਗਾ ਕੀਤਾ ਕਸ਼ਮੀਰ ਵਾਲਿਆਂ ਨੇ, ਉਹ ਜ਼ਾਹਿਰ ਹੈ ਮਾਵਾਂ ਨੇ ਘਰੋਂ ਦੱਸ ਕੇ ਘੱਲਿਆ ਸੀ ਵੀ ਪੁੱਤਰ ਬਿਲਕੁਲ ਖੁੰਨੇ ਹੀ ਨਹੀਂ ਸੇਕਣੇ। ਨਾਲ ਉਹਨਾਂ ਨੇ ਲੋਗੜ ਦਾ ਵੀ ਥੋੜ੍ਹਾ ਲੋਗੜ ਵੀ ਦਿੱਤਾ ਵੀ ਆਹ ਸੇਕਦੇ ਵੀ ਜਾਇਓ। ਹੁਣ ਤੁਹਾਡੇ 'ਚੋਂ ਕਈਆਂ ਨੂੰ ਲੋਗੜ ਦਾ ਨਹੀਂ ਪਤਾ ਹੋਣਾ। ਲੋਗੜ ਉਹ ਰੂਹ ਹੁੰਦਾ ਜਿਹੜਾ ਬੜਾ ਡੈਂਸ ਹੋਵੇ। ਹੁਣ ਡੈਂਸ ਦਾ ਮੈਂ ਕੀ ਲਫ਼ਜ਼ ਪੰਜਾਬੀ ਉਰਦੂ 'ਚ ਇਸ ਵੇਲੇ ਜ਼ਿਹਨ 'ਚ ਨਹੀਂ ਆ ਰਿਹਾ। ਉਹਦੀ ਡੈਂਸਿਟੀ ਬੜੀ ਹੁੰਦੀ ਹੈ, ਬੜਾ ਸੰਘਣਾ, ਸੰਘਣਾ ਰੂਹ ਹੁੰਦਾ। ਉਹ ਚਰੋਕਣਾ ਜਿਹੜਾ ਰਜ਼ਾਈਆਂ 'ਚ ਪਿਆ ਹੋਵੇ, ਅਤੇ ਮਤਲਬ ਲਵਾ ਨਵਾਂ ਰੂਹ ਨਹੀਂ, ਜਿਹੜਾ ਚਰੋਕਣਾ ਪੁਰਾਣਾ ਰੂਹ ਹੁੰਦਾ ਨਾ ਰਜ਼ਾਈਆਂ ਦੇ ਵਿੱਚ ਪੈ ਕੇ, ਉਹ ਜਿਹਦੀ ਇੱਕ ਕਿਸਮ ਦੀ ਡਲੀ ਬਣ ਜਾਂਦੀ ਹੈ, ਅਤੇ ਉਹਦੇ ਵਿੱਚ ਮੈਲ ਸ਼ੈਲ ਵੀ ਵਿੱਚ ਹੀ ਹੁੰਦੀ ਹੈ। ਉਹਦੇ 'ਚੋਂ ਮੈਲ ਸ਼ੈਲ ਦਾ ਮਤਲਬ ਇਹ ਹੈ ਕਿ ਉਹ ਜ਼ਾਹਿਰ ਹੈ ਰੋਗਨੀਆਤ ਹੀ ਹੁੰਦੇ ਨੇ ਨਾ, ਉਹ ਸਾਰੇ ਉਹਦੇ ਵਿੱਚ ਗਏ ਹੁੰਦੇ ਨੇ ਰਜ਼ਾਈਆਂ ਦੇ। ਉਹ ਜਿਹੜਾ ਰੂਹ ਹੁੰਦਾ ਨਾ, ਉਹਨੂੰ ਤੱਤਾ ਕਰੋ ਨਾ, ਕਿਉਂਕਿ ਉਹ ਡੈਂਸ ਹੁੰਦਾ, ਤਾਂ ਉਹ ਕਾਫੀ ਵਧੇਰ ਚਿਰ ਤੱਤਾ ਰਹਿੰਦਾ ਹੈ। ਅਤੇ ਜੇ ਆਪਣਾ ਲੋਗੜ ਨੂੰ ਤੱਤਾ ਕਰਕੇ ਉੱਤੇ ਥੋੜ੍ਹਾ ਜਿਹਾ ਤੇਲ ਲਾ ਕੇ ਅਤੇ ਉਹਨੂੰ ਬੰਨ੍ਹ ਲਓ ਨਾ ਕਿਤੇ, ਇਹ ਮੇਰਾ ਮਤਲਬ ਹੈ ਡਾਂਗ ਸ਼ਾਂਗ ਪਈ ਹੋਵੇ ਬੰਦੇ ਨੂੰ, ਅਤੇ ਕਿਤੇ ਥਾਂ ਸੁੱਜਿਆ ਹੋਵੇ, ਉੱਤੇ ਲੋਗੜ ਬੰਨ੍ਹ ਲਓ ਅਤੇ ਬੰਦਾ ਠੀਕ ਹੋ ਜਾਂਦਾ। ਹੁਣ ਤੁਸੀਂ ਸਮਝਦੇ ਹੋਗੇ ਪਤਾ ਨਹੀਂ ਲੋਗੜ ਕਿਹੜਾ ਅਸਲਾ ਹੈ ਜਿਹੜਾ ਉਹਨਾਂ ਦੀਆਂ ਮਾਵਾਂ ਨੇ ਉਹਨਾਂ ਨੂੰ ਦਿੱਤਾ। ਇਹ ਰੂਹ ਹੁੰਦਾ ਡੈਂਸ, ਇਹ ਕਾਟਨ ਜਿਹੜੀ ਹੈ ਰਜ਼ਾਈਆਂ ਦੇ ਵਿੱਚੋਂ ਕੱਢ ਕੇ ਉਹ ਉਹਨਾਂ ਨਾਲ ਦਿੱਤੀ ਵੀ ਪੁੱਤਰ ਜਿਹਦੇ ਖੁੰਨੇ ਸਿੱਕੋ ਉਹਨੂੰ ਇਹ ਲੋਗੜ ਵੀ ਦੇਣਾ ਵੀ ਤੇਲ ਲਾ ਕੇ ਇਹ ਬੰਨ੍ਹ ਲੈਣਾ। ਅਤੇ ਕਸ਼ਮੀਰੀਆਂ ਨੇ ਉਹ ਲੋਗੜ ਵੀ ਦਿੱਤਾ ਨਾਲ। ਉਹ ਹੁਣ ਸੱਜਣਾ ਨੇ ਉੱਥੋਂ ਲੋਗੜ ਬੰਨਿਆ ਅਤੇ ਉਹ ਵਾਪਸ ਆਏ ਨੇ। ਕੋਈ ਪਿਮਸ ਪਿਆ ਉਹਨਾਂ ਨੂੰ ਆ ਕੇ ਮੋਹਸਨ ਨਕਵੀ ਸਾਹਿਬ ਪੁੱਛ ਰਹੇ ਨੇ, ਮੋਹਸਨ ਨਕਵੀ ਸਾਹਿਬ ਵੈਸੇ ਸਿਆਣੇ ਹੱਥੀ ਜੇ ਕਿਤੇ ਤੁਸੀਂ ਜਾਂਦੇ ਨਾ ਉੱਥੇ ਅਤੇ ਆਵਾਮ ਨੇ ਲੋਗੜ ਤੁਹਾਨੂੰ ਵੀ ਦੇ ਦੇਣਾ ਸੀ, ਯਕੀਨ ਕਰੋ। ਥੋੜ੍ਹਾ ਬਹੁਤ ਲੋਗੜ ਲੱਗੇ ਹੱਥ, ਤੁਹਾਡੇ ਹੱਥ ਵੀ ਉਹਨਾਂ ਨੇ ਫੜਾਉਣਾ ਸੀ। ਨਿਕਲੇ ਸਨ ਉਹ 38 ਮੁਤਾਲਬਾਤ ਲੈ ਕੇ, ਅਤੇ ਵਾਪਸ ਗਏ ਨੇ 42 ਮਨਜ਼ੂਰ ਕਰਾ ਕੇ। ਅਤੇ ਸੋਚੋ ਜੇ ਸਿਆਸਤਦਾਨ ਹੁੰਦੇ, ਸਿਆਸਤਦਾਨ ਤਾਂ ਜ਼ਿਆਦਾਤਰ ਫਨਕਾਰ ਹੁੰਦੇ ਨੇ ਨਾ। ਇਮਰਾਨ ਖਾਨ ਵਰਗਾ ਸਿਆਸਤਦਾਨ ਰੋਜ਼ ਤਾਂ ਨਹੀਂ ਮਾਂ ਨੇ ਜੰਮਣਾ ਨਾ। ਅੱਜ ਉਹਨਾਂ ਦੀ ਸਾਲਗਿਰਾ, ਉਹ ਇਸੇ ਤੋਂ ਤਾਂ ਅੰਦਰ ਬੈਠਾ ਉਹ। ਅਤੇ ਜਿਹੜੇ ਸਿਆਸਤਦਾਨ ਹੁੰਦੇ ਨੇ ਉਹ ਤਾਂ ਜ਼ਿਆਦਾਤਰ ਤਾਂ ਅਦਾਕਾਰ ਹੀ ਹੁੰਦੇ ਨੇ। ਅਗਰ ਇੱਥੇ ਕੋਈ ਸਿਆਸਤਦਾਨ ਹੁੰਦੇ ਨਾ ਮੰਜੇ ਹੋਏ, ਇਹ ਸ਼ੌਕਤ ਦੁਕਾਨਦਾਰ ਸਾਹਿਬ ਦੀ ਜਗ੍ਹਾ 'ਤੇ, ਉਹਨਾਂ ਸੌਦਾ ਕਰ ਜਾਣਾ ਸੀ। ਉਹਨਾਂ ਦਰਮਿਆਨ 'ਚ ਹੀ ਵੇਚ ਵੂਚ ਦੇਣੀ ਸੀ ਹਰ ਸ਼ਾਈ, ਉਹਨਾਂ ਵੇਚ ਕੇ ਨਿਕਲ ਜਾਣਾ ਸੀ ਸੱਜੇ ਖੱਬੇ। ਇਹ ਆਮ ਅਵਾਮੀ ਲੋਕ ਸਨ, ਆਵਾਮ ਦੇ ਵਿੱਚੋਂ ਸਨ। ਇਸ ਲਈ ਇਹਨਾਂ ਨੇ ਖੁੰਨੇ ਵੀ ਸੇਕੇ ਨੇ, ਲੋਗੜ ਵੀ ਦਿੱਤਾ ਹੈ, 38 ਮੁਤਾਲਬਾਤ ਲੈ ਕੇ ਨਿਕਲੇ ਸਨ ਅਤੇ 42 ਮਨਜ਼ੂਰ ਕਰਵਾ ਕੇ ਨਿਕਲੇ ਨੇ। ਸ਼ਾਬਾਸ਼ ਬਈ ਜਵਾਨੋ। ਔਰ ਇੱਕ ਪਾਸੇ ਪੂਰਾ ਫੀਲਡ ਮਾਰਸ਼ਲ ਦਾ ਪੂਰਾ ਜਿਹੜਾ ਸਿਸਟਮ ਸੀ, ਅਤੇ ਦੂਜੇ ਪਾਸੇ ਸ਼ੌਕਤ ਦੁਕਾਨਦਾਰ ਸੀ। ਅਤੇ ਬੱਲੇ ਹੈ ਬਈ ਸ਼ੌਕਤ ਦੁਕਾਨਦਾਰ ਨੂੰ ਉਹਨੇ ਜਿਹੜੇ ਇੱਕ ਵਾਰੀ ਜਿੱਤ ਕੇ ਵਿਖਾਇਆ। ਅਤੇ ਮੈਂ ਆਉਂਦਾ ਹੈ ਕਿ ਬੜੀ ਖੂਬਸੂਰਤ ਗੱਲ ਹੈ ਕਿ ਆਵਾਮ ਜਿੱਤੀ ਹੈ। ਵੈਸੇ ਤਾਂ ਇੱਥੇ ਫੀਲਡ ਮਾਰਸ਼ਲ ਨੂੰ ਵੀ ਰਾਜ਼ੀ ਹੋਣਾ ਚਾਹੀਦਾ ਅਗਰ ਉਹ ਵਾਕਈ ਪਾਕਿਸਤਾਨ ਦੇ ਆਈਨ 'ਤੇ ਬਿਲੀਵ ਕਰਦੇ ਨੇ। ਜਿੱਥੇ ਕਿਤੇ ਆਵਾਮ ਜਿੱਤੇ, ਉੱਥੇ ਬੰਦਿਆਂ ਨੂੰ ਰਾਜ਼ੀ ਹੋਣਾ ਚਾਹੀਦਾ। ਉਹ ਭਾਵੇਂ ਨੇਪਾਲ 'ਚ ਜਿੱਤੇ, ਭਾਵੇਂ ਬੰਗਲਾਦੇਸ਼ ਜਿੱਤੇ, ਜਿੱਥੇ ਵੀ ਆਮ ਆਵਾਮ ਜਿਹੜਾ ਗਰੀਬ ਆਦਮੀ ਹੁੰਦਾ, ਖਲਕੇ ਖੁਦਾ ਹੈ, ਉਹਦੀ ਫਤਹ ਹੋਵੇ, ਉੱਥੇ ਜਿਹੜਾ ਸਾਰਿਆਂ ਨੂੰ ਰਾਜ਼ੀ ਹੋਣਾ ਚਾਹੀਦਾ। ਮੈਂ ਬੜਾ ਰਾਜ਼ੀ ਹਾਂ ਵੀ ਕਸ਼ਮੀਰੀਆਂ ਨੇ ਆਪਣੀ ਸਾਰੀ ਗੱਲਬਾਤ ਜਿਹੜੀ ਹੈ ਉਹ ਪੂਰੀ ਕੀਤੀ ਹੈ। ਮਤੀਉੱਲਾ ਜਾਨ ਸਾਹਿਬ ਕਹਿੰਦੇ ਨੇ ਆਜ਼ਾਦ ਕਸ਼ਮੀਰ ਦੇ ਲੋਕਾਂ ਨੇ ਪਾਕਿਸਤਾਨ ਦੇ ਲੋਕਾਂ ਨੂੰ ਸਬਕ ਸਿਖਾਇਆ ਕਿ ਕਿਸ ਤਰ੍ਹਾਂ ਪੁਰਅਮਨ ਤਰੀਕੇ ਨਾਲ ਆਪਣੇ ਹਕੂਕ ਲਏ ਜਾ ਸਕਦੇ ਨੇ। ਪਹਿਲਾ ਨਾਰਾ ਲੱਗਦਾ ਸੀ ਕਸ਼ਮੀਰ ਬਣੇਗਾ ਪਾਕਿਸਤਾਨ, ਅਤੇ ਹੁਣ ਨਾਰਾ ਲੱਗਦਾ ਪਾਕਿਸਤਾਨ ਬਣੇਗਾ ਕਸ਼ਮੀਰ। ਕੋਈ ਸ਼ੱਕ ਨਹੀਂ ਇਹਦੇ ਵਿੱਚ, ਇਹ ਲੱਗਣਾ ਚਾਹੀਦਾ ਨਾਰਾ ਹੁਣ ਵੀ ਪਾਕਿਸਤਾਨ ਵੀ ਬਣੇਗਾ ਆਜ਼ਾਦ ਕਸ਼ਮੀਰ। ਸਮਝਦੇ ਹੋ ਨਾ। ਅਤੇ ਇਸ ਵਾਸਤੇ ਇਹ ਮਤੀਉੱਲਾ ਜਾਨ ਸਾਹਿਬ ਦੀ ਜਿਹੜੀ ਗੱਲ ਹੈ ਇਹਦੇ ਨਾਲ ਮੈਂ ਬਿਲਕੁਲ ਸਹਿਮਤ ਹੈ। ਕਸ਼ਮੀਰੀਆਂ ਨੇ ਜਨਾਬ ਗੱਲ ਵੀ ਸਮਝਾਈ ਹੈ ਅਤੇ ਖੁੰਨੇ ਵੀ ਸੇਕੇ ਨੇ, ਅਤੇ ਪੁਰਅਮਨ ਵੀ ਰਹੇ ਨੇ ਅਤੇ ਖੁੰਨੇ ਵੀ ਸੇਕੇ ਨੇ। ਹੁਣ ਇਹ ਸਾਇੰਸ ਕਸ਼ਮੀਰੀਆਂ ਕੋ ਸਮਝਣੀ ਪੈਣੀ ਹੈ ਵੀ ਖੁੰਨੇ ਵੀ ਸੇਕੇ ਨੇ, ਲੋਗੜ ਵੀ ਦਿੱਤਾ ਹੈ ਅਤੇ ਪੁਰਅਮਨ ਵੀ ਰਹੇ ਨੇ। ਇਹ ਸਾਰਾ ਕੁਝ ਕਿਵੇਂ ਕਰ ਲਿਆ, ਚਲੋ ਸਿੱਖਾਂਗੇ ਉਹਨਾਂ ਨਾਲ ਗੱਲਬਾਤ ਕਰਕੇ। ਅਗਲੀ ਖਬਰ ਮੇਰੇ ਦਿਲ ਦੇ ਬੜੀ ਕਰੀਬ ਹੈ। 16 ਅਗਸਤ 2023 ਨੂੰ ਜੜ੍ਹਾਂਵਾਲਾ ਦੇ ਵਿੱਚ ਮਸੀਹ ਆਬਾਦੀ ਦੇ 19 ਗਿਰਜਾ ਘਰ ਅਤੇ 86 ਮਕਾਨ ਜਲਾ ਦਿੱਤੇ। ਜ਼ਾਹਿਰ ਉਹਦੇ 'ਚ ਬੜਾ ਨੁਕਸਾਨ ਹੋਇਆ। ਰਿਆਸਤ ਨੇ ਇਨਸਾਫ ਕਰਨ ਦੇ ਵਾਅਦੇ ਵੀ ਕੀਤੇ। ਉਹ ਜਿਹੜਾ ਬੇਸ਼ਰਮ ਜੋਕਰ ਸੀ, ਬੇਹਯਾ ਬਗੈਰਤ ਆਦਮੀ, ਮਾਜ਼ਰਤ, ਉਹ ਬਗੈਰਤ ਦੇ ਲਫ਼ਜ਼ ਦੇ ਉੱਤੇ ਮਾਜ਼ਰਤ, ਉਹ ਜਿਹੜਾ ਕਾਜ਼ੀ ਫਾਇਜ਼ ਈਸਾ, ਉਹ ਆਪਣੀ ਅਹਿਲੀਆ ਦੇ ਨਾਲ ਉੱਥੇ ਦੌਰਾ ਕਰਨ ਵੀ ਗਏ ਸਨ। ਸਾਰੀ ਸ਼ੋਭਦਾਬਾਜ਼ੀ। ਉਸ ਤੋਂ ਬਾਅਦ ਚੀਫ ਜਸਟਿਸ ਬਣ ਕੇ ਕਦੀ ਉਸ ਕੇਸ ਨੂੰ ਪੁੱਟਿਆ ਹੀ ਨਹੀਂ, ਸੁਣਿਆ ਹੀ ਨਹੀਂ। ਔਰ ਕਿਹਾ ਸੀ ਮਰਕਜ਼ੀ ਮੁਲਜ਼ਮਾਨ ਜਿਹੜੇ ਨੇ ਉਹਨਾਂ ਨੂੰ ਸਜ਼ਾਵਾਂ ਦੇਵਾਂਗੇ, ਇਨਸਾਫ ਹੋਏਗਾ। ਤਮਾਮ ਮਰਕਜ਼ੀ ਮੁਲਜ਼ਮਾਨ ਰਿਹਾ ਹੋ ਗਏ ਨੇ, ਕਿਸੇ ਨੇ ਕਿਸੇ ਨੂੰ ਸਜ਼ਾ ਨਹੀਂ ਦਿੱਤੀ। ਅੱਛਾ, ਇਹ ਹੁਣ ਜਦੋਂ ਮਾੜੇ ਨਾਲ ਧੱਕਾ ਹੁੰਦਾ ਨਾ ਪਾਕਿਸਤਾਨ 'ਚ, ਕੋਈ ਨਹੀਂ ਬੋਲਦਾ, ਕੋਈ ਨਹੀਂ ਬੋਲਦਾ। ਤਗੜੇ ਨਾਲ ਧੱਕਾ ਹੋਵੇ ਸਾਰੇ ਬੋਲਦੇ। ਕਰੋਨਾ ਆਇਆ ਸੀ ਨਾ, ਉਹਦੇ 'ਚ ਤਗੜੇ ਮਾੜੇ ਸਾਰੇ ਫਸਦੇ ਸਨ, ਅਤੇ ਸਾਰਿਆਂ ਨੂੰ ਲੱਗਾ ਸੀ ਬੜੀ ਬਿਮਾਰੀ ਆਈ। ਕੋਈ ਬਿਮਾਰੀ ਇਹੋ ਜਿਹੀ ਹੋਵੇ ਜਿਸ 'ਚ ਸਿਰਫ ਗਰੀਬ ਮਰਦੇ ਨੇ, ਤੁਸੀਂ ਵੇਖੋਗੇ ਐਡੀ ਕੋਈ ਤਵੱਜੋ ਹੀ ਨਹੀਂ। ਕੋਈ ਹੋਰ ਜੁਰਮ ਐਸਾ ਹੋ ਜਾਏ, ਮਤਲਬ ਕਿਸੇ ਬੀਬੀ ਭੈਣ ਦੀ ਇੱਜ਼ਤ ਲੁੱਟ ਜਾਏ, ਅਗਰ ਮਾੜੇ ਦੀ ਧੀ ਹੈ ਤਾਂ ਕੋਈ ਰੌਲਾ ਨਹੀਂ। ਕਿਸੇ ਤਗੜੇ ਦੀ ਜਾਂ ਕਿਸੇ, ਮੇਰਾ ਮਤਲਬ ਐਸੀ ਸੂਰਤ ਹਾਲ ਦੇ ਵਿੱਚ ਕੋਈ ਅਪਰ ਮਿਡਲ ਕਲਾਸ, ਕੋਈ ਮੈਂ ਨਹੀਂ ਆਉਂਦਾ ਕਿਸੇ ਨਾਲ ਵੀ ਨਹੀਂ ਹੋਣਾ ਚਾਹੀਦਾ ਇਹੋ ਜਿਹਾ ਕੰਮ।
ਜ਼ੁਲਮ ਕੋਈ ਵੀ ਕਿਸੇ ਨਾਲ ਨਹੀਂ, ਲੇਕਿਨ ਮੈਂ ਸਿਰਫ ਇਸ਼ਰਾਫੀਆ ਦੇ ਸਟੈਂਡਰਡ ਤੁਹਾਨੂੰ ਦੱਸ ਰਿਹਾ। ਕਿਸੇ ਤਗੜੇ ਨਾਲ ਉਹੀ ਜੁਰਮ ਹੋ ਜਾਏ ਤਾਂ ਪਾਕਿਸਤਾਨ ਸਮਸਾਨ ਹੋ ਜਾਂਦਾ, ਇੱਕ ਵਾਰੀ ਸਨਾਟਾ ਛਾ ਜਾਂਦਾ, ਰੌਲੇ ਪੈ ਜਾਂਦੇ ਨੇ, ਤਾਰਾਂ ਖੜਕ ਜਾਂਦੀਆਂ ਨੇ। ਮਾੜੇ ਦੀ ਧੀ ਲੁੱਟ ਜਾਏ, ਇੱਜ਼ਤ ਲੁੱਟ ਜਾਏ, ਕਤਲ ਹੋ ਜਾਏ, ਜੋ ਮਰਜ਼ੀ ਹੋ ਜਾਏ, ਕੋਈ ਪੁੱਛਣ ਵਾਲਾ ਨਹੀਂ। ਇਹ ਹੁਣ ਜਿਹੜੀ CCD ਪੁਲਿਸ ਹੈ, ਇਹ ਰੋਜ਼ ਨੇਫਿਆਂ ਦੇ ਵਿੱਚ ਜਿਹੜੇ ਪਿਸਤੌਲ ਚਲਾਉਣ ਡਈ, ਇਹ ਕਿਸੇ ਤਗੜੇ ਦੇ ਪੁੱਤਰ ਦੇ ਨੇਫੇ 'ਚ ਪਿਸਤੌਲ ਨਹੀਂ ਚੱਲੇਗਾ। ਤੁਹਾਨੂੰ ਲੱਗਦਾ ਵੀ ਤਗੜਿਆਂ ਦੇ ਪੁੱਤਰ ਜਿਹੜੇ ਨੇ ਕੁੜੀਆਂ ਨਹੀਂ ਛੇੜਦੇ, ਉਹ ਲੋਕਾਂ ਦੀਆਂ ਬੱਚੀਆਂ ਦੀਆਂ ਇੱਜ਼ਤਾਂ ਖਰਾਬ ਨਹੀਂ ਕਰਦੇ? ਤੁਸੀਂ ਜਾ ਕੇ ਕੇਸਿਸ ਖੋਲ੍ਹੋ ਤਾਂ ਸਹੀ ਥਾਣਿਆਂ ਦੇ ਵਿੱਚ, ਕਿਹੜੇ ਕਿਹੜੇ ਇਸ਼ਰਾਫੀਆ ਦੇ ਬੱਚੇ ਨੇ ਜਿਹੜੇ ਰੇਪ ਵੀ ਕਰਦੇ ਨੇ, ਜਿਹੜੇ ਆਪਣਾ ਇੱਜ਼ਤਾਂ ਵੀ ਲੁੱਟਦੇ ਨੇ, ਜਿਹੜੇ ਸੋਸ਼ਲ ਮੀਡੀਆ 'ਤੇ ਔਰਤਾਂ ਦੀਆਂ ਗੰਦੀਆਂ ਤਸਵੀਰਾਂ ਵੀ ਉਹਨਾਂ ਨੂੰ ਬਲੈਕਮੇਲ ਕਰਨ ਵਾਸਤੇ ਜਾਰੀ ਕਰਦੇ ਨੇ। ਉੱਥੇ ਨੇਫੇ 'ਚ ਪਿਸਤੌਲ ਨਹੀਂ ਚੱਲੇਗਾ, ਕਿਉਂਕਿ ਅਗਲਾ ਅਗਰ ਭਾਰਾ ਹੋਇਆ ਉਹਨੇ CCD ਦੇ ਨੇਫੇ 'ਚ ਪਿਸਤੌਲ ਚਲਾ ਦੇਣਾ। ਮਾੜੇ ਦੇ ਨੇਫੇ 'ਚ ਪਿਸਤੌਲ ਵੀ ਚੱਲੇਗਾ। ਇਹ ਮਾੜਾ ਹੀ ਵੇਖ ਲਓ, ਸਾਡਾ ਵਰਕਰ ਗੁਜਰਾਂ ਵਾਲੇ ਹਸਪਤਾਲ 'ਚ ਹਾਰਟ ਅਟੈਕ ਹੋਇਆ, ਲੰਮਾ ਪਿਆ ਅਤੇ ਉਹਨੂੰ ਹੱਥਕੜੀ ਲਾਈ ਹੈ। ਮਤਲਬ ਬਗੈਰਤੀ ਦੇ ਆਲਾ ਮੁਕਾਮ ਨੇ। ਇਸ ਤੋਂ ਪਹਿਲੇ ਕਾਸਮ ਖੋਖਰ ਸਾਹਿਬ ਜਿਹੜੇ ਸਨ, ਉਹ ਲਾਸ਼ ਨੂੰ ਹੱਥਕੜੀ ਲੱਗੀ, ਮਾਂ ਪਿਓ ਨੂੰ ਦਿੱਤੀ। ਮਾੜਾ ਸੀ ਨਾ, ਮਾੜੇ ਨੇ, ਮਾੜੇ ਨਾਲ ਇੱਥੇ ਸਾਰਾ ਜ਼ੋਰ ਚੱਲਦਾ। ਇਸੇ ਤਰੀਕੇ ਨਾਲ ਕ੍ਰਿਸਚੀਅਨ ਬਰਾਦਰੀ ਜਿਹੜੀ ਹੈ ਉਹ ਵੀ ਮਾੜੀ ਹੈ, ਮਾਈਨੋਰਿਟੀ ਵੀ ਹੈ, ਅਤੇ ਮਾਲ ਪਾਣੀ 'ਚ ਵੀ ਮਾੜੀ ਹੈ। ਇਸ ਲਈ ਉਹਨਾਂ ਨਾਲ ਧੱਕਾ ਹੋਇਆ। ਸਾਨੂੰ ਕੋਈ ਲੈਣ ਦੇਣ ਹੀ ਨਹੀਂ ਹੈ, ਨਾ ਕਿਸੇ ਚੀਫ ਜਸਟਿਸ ਨੂੰ, ਨਾ ਕਿਸੇ ਹੋਰ ਨੂੰ। ਅੱਛਾ, ਸਾਡੇ ਨਾਲ ਹੋਵੇ ਬੜੀ ਤਕਲੀਫ ਹੁੰਦੀ। ਹੁਣ ਮੈਂ ਜਿਸ ਤਰ੍ਹਾਂ ਅਮਰੀਕਾ 'ਚ ਰਹਿਣਾ, ਅਸੀਂ ਇੱਥੇ ਮਾਈਨੋਰਿਟੀ ਹਾਂ, ਇੱਥੇ ਵੀ ਮਸਜਿਦਾਂ ਨੇ ਸਾਡੀਆਂ। ਹੁਣ ਅਗਰ ਇੱਥੇ ਸਾਡੇ ਨਾਲ ਇਹੋ ਜਿਹਾ ਕੰਮ ਖੁਦਾ ਨਾ ਖਾਸਤਾ ਕਰਨ, ਬੜਾ ਸਾਨੂੰ ਤਕਲੀਫ ਹੁੰਦੀ, ਬੜੀ ਸੋਚਦੇ, ਵੇਖੋ ਯਾਰ ਕਿੱਡਾ ਜ਼ੁਲਮ ਹੈ। ਲੰਦਨ 'ਚ ਹੋਵੇ, ਕਿਤੇ ਵੀ, ਜਿਹੜਾ ਅਸੀਂ ਆਪ ਕਰਦੇ ਹਾਂ ਸਾਨੂੰ ਨਜ਼ਰ ਨਹੀਂ ਆਉਂਦਾ। ਕਿ ਸਾਡੇ ਆਖਰੀ ਨਬੀ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਨੇ ਸਾਨੂੰ ਇਹ ਤਲਕੀਨ ਦਿੱਤੀ ਹੈ, ਇਹ ਕੰਮ ਕਰਨ ਨੂੰ ਆਖਿਆ ਸੀ। ਸਾਨੂੰ ਇਜਾਜ਼ਤ ਹੈ ਕੰਮ ਕਰਨ ਦੀ ਜਿਹੜਾ ਅਸੀਂ ਕਰਦੇ ਹਾਂ। ਉਹਨਾਂ ਦੇ ਨਾਂ ਦੇ ਉੱਤੇ ਅਸੀਂ ਲੋਕਾਂ ਨੂੰ ਬਗੈਰ ਪੁੱਛ ਪ੍ਰਤੀਤ ਕੀਤੇ ਹੀ ਕਤਲ ਕਰ ਦਿੰਦੇ। ਉਹ ਜੀ ਨਹੀਂ, ਅਸੀਂ ਨਹੀਂ ਸੁਣਨੀ ਇਹ ਗੱਲ। ਉਹ ਬਈ ਨਹੀਂ ਸੁਣਨੀ, ਪਰ ਤਹਿਕੀਕ ਤੇ ਕਰ ਲਓ, ਕੀਤੀ ਹੈ ਕਿਸੇ ਨੇ, ਆਪਣੇ ਜ਼ਿੱਦ ਕੱਢ ਲਈ ਹੈ। ਇਸ ਵਾਸਤੇ ਉੱਥੇ ਜਿਹੜਾ ਮਾੜਾ ਹੈ, ਉਹ ਜਿਹੜਾ ਵੀ ਹੈ ਉਹਨੂੰ ਤੁੰਨ ਦੇਣਾ। ਹੁਣ ਉਹ ਜੜ੍ਹਾਂ ਵਾਲੇ ਦੇ ਵਿੱਚ ਜਿਹੜੀ ਕ੍ਰਿਸਚੀਅਨ ਬਰਾਦਰੀ, ਉਹਨਾਂ ਨੂੰ ਕੋਈ ਇਨਸਾਫ ਹੀ ਨਹੀਂ ਲੱਭਾ। ਇਹਦੀ ਗੱਲ ਤੁਸੀਂ ਮੀਡੀਆ 'ਤੇ ਦੀ ਗੱਲ ਵੀ ਨਹੀਂ ਹੁੰਦੀ, ਵੇਖੋਗੇ ਸਾਰੇ ਮਰਕਜ਼ੀ ਮੁਜਰਮ ਛੱਡ ਦਿੱਤੇ ਨੇ, ਡਰਦੇ ਨੇ ਸਾਰੇ ਮੌਲਵੀਆਂ ਤੋਂ। ਇੱਥੇ ਗੱਲ ਕੀਤੀ ਤੇ ਸਾਡੇ 'ਤੇ ਫਤਵੇ ਲੱਗ ਜਾਣੇ ਨੇ ਕਿ ਇਹ ਇਨਸਾਨ ਨਹੀਂ ਹੈਗੇ ਕ੍ਰਿਸਚੀਅਨ। ਪਾਕਿਸਤਾਨ ਦੇ ਝੰਡੇ 'ਚ ਜਿਹੜਾ ਮੇਰਾ ਉਹਦਾ ਡੰਡਾ ਤੇ ਪੂਰੇ ਝੰਡੇ ਨੂੰ ਹੀ ਚੜ੍ਹਿਆ ਹੈ, ਉਹ ਤਾਂ ਚਲੋ ਹੈ ਹੀ ਹੈ, ਉਹ ਤਾਂ ਸਾਰਿਆਂ ਦਾ ਹੀ ਮਸਲਾ ਹੈ। ਡੰਡੇ ਵਾਲਾ ਮਸਲਾ ਤਾਂ ਚਲੋ ਸਾਰਿਆਂ ਨੂੰ ਹੀ ਹੈ। ਉਹ ਵਿਚਾਰਾ ਪਹਿਲਾਂ ਮਾਈਨੋਰਿਟੀ ਨੂੰ ਚੜ੍ਹਿਆ, ਚਿੱਟੇ ਪਾਸੇ ਚੜ੍ਹਿਆ, ਵੇਖ ਲਓ। ਤੇ ਇੰਨਾ ਘੱਟ ਜੇ ਕਿ ਗਾਂ ਉਹਨਾਂ ਦੇ ਘਰ ਵੀ ਸਾੜਨੇ, ਉਹਨਾਂ ਦੇ ਜਿਹੜੇ ਮਜ਼ਹਬੀ ਮੁਕਾਮਾਤ ਨੇ ਉਹ ਵੀ ਸਾੜਨੇ। ਨਾ ਇਹ ਆਈਨ ਇਜਾਜ਼ਤ ਦਿੰਦਾ ਹੈ, ਨਾ ਇਹ ਮਜ਼ਹਬ ਇਜਾਜ਼ਤ ਦਿੰਦਾ ਹੈ, ਅਤੇ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਛੱਡ ਦਿੱਤਾ ਜੇ ਸਾਰਿਆਂ ਨੂੰ। ਬੜੀ ਅਫਸੋਸ ਦੀ ਗੱਲ ਹੈ, ਮੈਂ ਇਹ ਕਹਿ ਸਕਦਾ। ਸ਼ਰਮ ਆਉਣ ਦੀ ਸਾਨੂੰ ਗੱਲ ਹੈ, ਲੇਕਿਨ ਆਉਣੀ ਸਾਨੂੰ ਕੋਈ ਨਹੀਂ। ਅਗਲੀ ਖਬਰ 'ਤੇ ਚੱਲਦੇ ਜੀ। ਤਲਾਲ ਚੌਧਰੀ ਅਤੇ ਐਮਲ ਵਲੀ ਦਾ ਆਪੋ 'ਚ ਲੜਾਈ ਹੋ ਗਈ ਹੈ। ਤਲਾਲ ਚੌਧਰੀ ਨੇ ਉਹਨਾਂ ਨੂੰ ਈਜ਼ੀ ਲੋਡ ਕਹਿ ਦਿੱਤਾ ਹੈ, ਅਤੇ ਉਹਨਾਂ ਨੇ ਅਗਲੇ ਪਾਸੇ ਉਹਨਾਂ ਨੂੰ ਆਖਿਆ ਵੀ ਤੁਹਾਡੀ ਜੇ ਸ਼ਕਲ ਅਸੀਂ ਵਿਖਾਤੀ ਫਾਰਮ 47 ਦੀ, ਸਾਰੇ ਸ਼ਰਮਿੰਦਾ ਹੋ ਜਾਓਗੇ। ਤੁਸੀਂ ਸਾਰੇ ਹੀ ਫਾਰਮ 47 ਦੇ ਪੈਦਾਵਾਰ ਹੋ, ਅਤੇ ਤੁਸੀਂ ਸਾਰੇ ਜਿੱਤ ਕੇ ਕਿਵੇਂ ਆਏ ਹੋ, ਤੁਹਾਡਾ ਕਾਇਦ ਕਿਵੇਂ ਜਿੱਤ ਕੇ ਆਇਆ। ਮਤਲਬ ਲੜਾਈ ਕਰ ਰਹੇ ਨੇ, ਈਜ਼ੀ ਲੋਡ, ਅਤੇ ਪਤਾ ਨਹੀਂ ਕੀ ਕੁਝ ਇੱਕ ਦੂਜੇ ਨੂੰ ਆਖ ਰਹੇ ਨੇ। ਨਾਲ ਆਖਿਆ ਵੀ ਉਹ ਤਲਾਲ ਚੌਧਰੀ ਸਾਹਿਬ ਨੇ ਕਿਹਾ ਮੈਂ ਤਾਂ ਅੱਜ ਤੱਕ ਮਾਫੀ ਨਹੀਂ ਮੰਗੀ, ਅਸੂਲਾਂ 'ਤੇ ਰਿਹਾ। ਉਹਨਾਂ ਆਖਿਆ ਤੁਸੀਂ ਸੁਪਰੀਮ ਕੋਰਟ ਤੋਂ ਮਾਫੀ ਮੰਗੀ ਸੀ, ਕੰਨਾਂ ਨੂੰ ਹੱਥ ਲਾ ਕੇ, ਉਹਨਾਂ ਦਿੱਤੀ ਨਹੀਂ। ਬਹਰਹਾਲ ਕੜਮਾਸ ਦੀ ਲੜਾਈ ਹੈ ਇਹ। ਮੇਰਾ ਮਤਲਬ ਵੈਸੇ ਤਾਂ ਐਮਲ ਵਲੀ ਖਾਨ ਸਾਹਿਬ ਆਪ ਵੀ ਤਾਂ ਫਾਰਮ 47 ਦੀ ਪੈਦਾਵਾਰ ਨੇ, ਉਹ ਵੀ ਤਾਂ ਜਾ ਕੇ ਉੱਥੋਂ ਮਾਸ਼ਾਅੱਲਾ ਬਣੇ ਨੇ ਸੈਨੇਟਰ ਬਲੋਚਿਸਤਾਨ ਤੋਂ। ਇੱਥੋਂ ਬਣਦੇ ਨਹੀਂ ਸੀ ਅਤੇ ਉੱਥੇ ਜਾਣਾ ਪਿਆ। ਅਤੇ ਇਹ ਆਪੇ ਸਾਰੀ ਪਾਰਟੀਆਂ ਆਪੇ ਹੁਣ ਸੋਚ ਲੈਣ, ਸਮਝ ਲੈਣ ਵੀ ਇੰਜ ਦੀ ਲੜਾਈ ਇਹਨਾਂ ਨੂੰ ਕੋਈ ਵਾਰੇ ਨਹੀਂ ਖਾਣੀ, ਇੱਕ ਦੂਜੇ ਨੂੰ ਗਾਲਾਂ ਕੱਢਣ ਦਾ ਕੋਈ ਫਾਇਦਾ ਨਹੀਂ ਹੈ। ਅੱਛਾ ਜੀ, ਅਗਲੀ ਖਬਰ ਤੁਹਾਨੂੰ ਮੈਂ ਪਹਿਲਾਂ ਪੂਰੀ ਸੁਣਾਉਣੀ ਹੈ, ਫਿਰ ਦੱਸਣਾ ਇਹਦੇ ਵਿੱਚ ਹਕੀਕਤ ਕੀ ਹੈ, ਇਸ ਲਈ ਪਹਿਲਾਂ ਨਾ ਬੰਦੂਕ ਕੱਢ ਲਿਓ। ਮੀਆਂ ਨਵਾਜ਼ ਸ਼ਰੀਫ ਫਲਸਤੀਨ ਦੇ ਮਾਮਲੇ 'ਤੇ ਹਕੂਮਤ ਦੇ ਬਦਲਦੇ ਹੋਏ ਮੌਕਫ ਤੋਂ ਸਖਤ ਨਾਰਾਜ਼ ਨੇ। ਉਹਨਾਂ ਦਾ ਕਹਿਣਾ ਹੈ ਕਿ ਅਗਰ ਇਸ ਨਿਜ਼ਾਮ ਦੇ ਕਿਆਮ ਲਈ ਉਹਨਾਂ ਦੀ ਬੇਟੀ ਦੀ ਹਕੂਮਤ ਦੀ ਕੁਰਬਾਨੀ ਵੀ ਦੇਣੀ ਪਈ, ਅਤੇ ਉਹ ਆਪਣੀ ਸਿਆਸਤ ਨੂੰ ਇਸਰਾਈਲ ਨੂੰ ਤਸਲੀਮ ਕਰਨ ਲਈ ਕੁਰਬਾਨ ਕਰ ਦੇਣਗੇ, ਉਹ ਇਹਦੇ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਮੀਆਂ ਨਵਾਜ਼ ਸ਼ਰੀਫ ਦਾ ਬਿਆਨ, ਲੇਕਿਨ ਇਹ ਨਾ ਸੋਚ ਲੈਣਾ ਸੱਚਾ ਹੈ, ਝੂਠਾ ਹੈ। ਇਹ ਪੈਰੋਡੀ ਅਕਾਊਂਟ ਬਣਿਆ ਇਰਫਾਨ ਸਦੀਕੀ ਸਾਹਿਬ ਦਾ, ਉਹਨਾਂ ਨੇ ਕੀਤਾ ਹੈ। ਇਹ ਤਾਂ ਆਪਣੀ ਹਕੂਮਤ ਦੀ, ਇਹ ਤਾਂ ਮੇਰਾ ਮਤਲਬ ਹੈ ਕਿ ਇਹਨਾਂ ਕੋਲੋਂ ਜੋ ਮਰਜ਼ੀ ਲੈ ਲਓ ਤੁਸੀਂ। ਅਤੇ ਉਹ ਇੱਕ ਖਬਰ ਫਿਰ ਰਹੀ ਸੀ, ਅਸੀਂ ਕਿਹਾ ਤੁਹਾਨੂੰ ਦੇ ਦਈਏ, ਕਿਤੇ ਸੱਚੀ ਨਾ ਸਮਝ ਲੈਣਾ ਮਿਹਰਬਾਨੀ ਕਰਕੇ, ਇਹ ਝੂਠੋ ਝੂਠ 44। ਅੱਛਾ ਜੀ, ਅਗਲੀ ਖਬਰ। ਚੀਫ ਮਿਨਿਸਟਰ ਮਰੀਮ ਨਵਾਜ਼ ਸ਼ਰੀਫ ਨੇ 40 ਬੱਸਾਂ ਦਾ ਗਿਫਟ ਲਾਹੌਰ ਨੂੰ ਦੇ ਦਿੱਤਾ। ਇਹ PMLN ਦਾ ਆਫੀਸ਼ੀਅਲ ਜਿਹੜਾ ਟਵਿੱਟਰ ਹੈ, ਉਹਦੇ 'ਤੇ ਲੋਕਾਂ ਨੇ ਪੁੱਛਿਆ ਵੀ ਜਨਾਬ ਇਹ ਪਿਓ ਦੀ ਕਮਾਈ 'ਚੋਂ ਦਿੱਤਾ ਹੈ ਗਿਫਟ? ਗਿਫਟ ਤਾਂ ਆਪਣੇ ਪੱਲਿਓਂ ਦਿੰਦੇ ਨੇ ਨਾ। ਇਹ ਬੱਸਾਂ ਜਿਹੜੀਆਂ 40 ਲਾਹੌਰ 'ਚੋਂ ਆਈਆਂ ਨੇ, ਆਵਾਮ ਦਾ ਪੈਸਾ ਹੈ। ਇਹ ਗਿਫਟ ਕੋਈ ਪੱਲਿਓਂ ਦਿੱਤਾ ਬਾਜੀ ਨੇ, ਬਾਜੀ ਦੇ ਆਪਣੇ ਪੈਸੇ ਨੇ ਜਿਹੜਾ ਗਿਫਟ ਉਹਨਾਂ ਨੇ ਦਿੱਤਾ। ਬਾਜੀ ਦੀ ਇਹ ਵੀ ਸਟੇਟਮੈਂਟ ਮਾਰਕੀਟ ਫਿਰਨ ਡਈ ਵੀ ਦੂਜੇ ਸੂਬੇ ਆਉਂਦੇ ਨੇ ਪੰਜਾਬ ਦੀ ਚੀਫ ਮਿਨਿਸਟਰ ਸਾਨੂੰ ਦੇ ਦਿਓ, ਵੀ ਲੈ ਜਾਓ ਬਈ, ਅਸੀਂ ਆਨੇ ਲੈ ਜਾਓ, ਤੁਹਾਡੀ ਮਿਹਰਬਾਨੀ ਲੈ ਜਾਓ ਇਹਨੂੰ।
ਲੇਕਿਨ ਮੈਨੂੰ ਇਹ ਪਤਾ ਵੀ ਉਹਨਾਂ ਸ਼ਾਮੋਂ ਸ਼ਾਮ ਹੀ ਰੋਂਦਿਆਂ ਪਿੱਟਦਿਆਂ ਵਾਪਸ ਕਰਕੇ ਜਾਣੀ ਭੈਣ ਸਾਡੀ, ਉਹਨੇ ਸਾਡੇ ਕੋਲ ਨਹੀਂ ਰੱਖੀ ਜਾਂਦੀ, ਬਹੁਤ ਭਾਰਾ ਕੰਮ ਹੈ ਸਾਡੇ ਲਈ, ਸਾਡੇ ਕੋਲੋਂ ਇਹ ਕੰਮ ਨਹੀਂ ਕੀਤਾ ਜਾਂਦਾ। ਅਤੇ ਬਹਰਹਾਲ ਗਿਫਟ ਤਾਂ ਇੰਝ ਹੀ ਹੈ ਵੀ ਜਿਵੇਂ ਘਰੋਂ ਦਿੱਤਾ, ਹਾਲਾਂਕਿ ਇਹ ਬਲਕਿ ਜਿਸ ਵੇਲੇ ਦਿੱਤੀ ਜਾਂਦੀ ਹੈ ਉਸ ਵੇਲੇ ਜਿਹੜੇ ਪੈਸੇ ਨੇ ਉੱਤੇ ਹੋਰ ਖਰਚ ਕਰਦੇ ਨੇ ਤਕਰੀਬਾਤ ਕਰਨ ਵਾਸਤੇ। 5 ਕਰੋੜ ਰੁਪਈਆ ਚਕਵਾਲ 'ਚ ਬਾਜੀ ਨੇ ਰੋਟੀ ਪਾਣੀ 'ਤੇ ਖਰਚ ਕੀਤਾ। ਹਾਂਜੀ, ਕੱਲ੍ਹ ਦੀ ਖਬਰ ਸੀ, ਚਕਵਾਲ 'ਚ ਬਾਜੀ ਗਈ ਹੈ, ਉੱਥੇ 5 ਕਰੋੜ ਰੁਪਈਆ ਖਰਚਾ ਆਇਆ ਬਾਜੀ ਦੇ ਫੰਕਸ਼ਨ 'ਤੇ। ਉੱਥੇ ਜਿਹੜਾ ਜੂਸ ਪਿਲਾਇਆ ਗਿਆ ਉਹਦੇ 'ਤੇ ਵੀ ਬਾਜੀ ਦੀਆਂ ਤਸਵੀਰਾਂ ਲੱਗੀਆਂ ਨੇ, ਚੀਫ ਮਿਨਿਸਟਰ ਸਾਹਿਬਾਂ ਦੀਆਂ, ਅਤੇ ਉਹ ਵੀ ਸਾਰੇ ਆਵਾਮ ਦੇ ਪੈਸੇ ਨੇ। ਉਹ ਹੁਣ ਜਿਹੜਾ ਹਾਇਰ ਐਜੂਕੇਸ਼ਨ ਉਹ ਵਿਚਾਰਾ ਭਰੇਗਾ ਉਹ ਪੈਸੇ 5 ਕਰੋੜ ਉਹਨਾਂ ਨੂੰ ਦੇ ਦਿੱਤੀਆਂ ਨੇ ਜਨਾਬ, ਜਿਹੜੀਆਂ ਕਾਗਜ਼ਾਤ ਨੇ ਉਹਨਾਂ ਨੂੰ ਦੇ ਦਿੱਤੇ ਨੇ ਸਾਰੇ ਦੇ ਸਾਰੇ। ਅਤੇ ਇਹ 5 ਕਰੋੜ ਜਿਹੜੇ ਨਾ ਇਹ ਰੁਪਈਆ ਉੱਥੇ ਹਾਇਰ ਐਜੂਕੇਸ਼ਨ ਕਮਿਸ਼ਨ ਦਾ ਇੱਕ ਫੰਕਸ਼ਨ 'ਤੇ ਬਾਜੀ ਨੇ ਲਾ ਦਿੱਤਾ। ਅੱਗੋਂ ਕੋਈ ਅਵਾਰਾ ਕੁੱਤੇ ਨੇ ਪਾਕਪਤਨ ਦੇ, ਉਹ ਪੈ ਗਏ ਨੇ ਅਤੇ ਬਾਜੀ ਦਾ ਹਮਲਾ ਵਾਪਸ ਉਹਨਾਂ ਨੂੰ ਪੈ ਗਿਆ। ਉਹਨਾਂ ਨੇ ਉੱਥੇ ਕੋਈ ਹਸਪਤਾਲ ਦੇ ਵਿੱਚ ਡਾਕਟਰ ਅਤੇ ਖਵਾਤੀਨ ਅਤੇ 11 ਬੰਦੇ ਜ਼ਖਮੀ ਕਰ ਦਿੱਤੇ ਨੇ, ਅਤੇ ਬਾਜੀ ਨੇ ਹੁਣ ਉਹਦੇ 'ਤੇ ਐਕਸ਼ਨ ਲੈ ਲਿਆ। ਸਾਹੀਵਾਲ ਦੇ ਕਮਿਸ਼ਨਰ ਕੋਲੋਂ ਰਿਪੋਰਟ ਤਲਬ ਕਰ ਲਈ। ਹੁਣ ਜ਼ਰਾ ਹਾਲਾਤ ਵੇਖ ਲਓ ਵੀ ਕੁੱਤੇ ਨੇ ਕੋਈ 2-3 ਜਿਨ੍ਹਾਂ ਨੇ ਉੱਥੇ ਬੰਦਿਆਂ ਨੂੰ ਵੱਢ ਲਿਆ, ਅਤੇ ਉਹਦਾ ਨੋਟਿਸ ਚੀਫ ਮਿਨਿਸਟਰ ਲੈ ਰਹੀ ਹੈ, ਅਤੇ ਕਮਿਸ਼ਨਰ ਕੁੱਤਿਆਂ ਦੀ ਰਿਪੋਰਟ ਬਣਾ ਕੇ ਭੇਜੇਗਾ। ਕੁੱਤਿਓ ਕੁੱਤੀ ਹੋਇਆ ਪਿਆ ਕੰਮ, ਯਕੀਨ ਕਰੋ। ਪੰਜਾਬੀ ਦਾ ਇੱਕ ਮੁਹਾਵਰਾ ਨਾ, ਕੁੱਤਿਓ ਕੁੱਤੀ ਹੋ ਜਾਣਾ, ਮੀਨ ਜਿਸ ਵੇਲੇ ਤਬਾਹੀ ਹੋ ਜਾਣਾ, ਮੀਨ ਸੱਤਿਆਨਾਸ਼ ਹੋ ਜਾਣਾ। ਇਹ ਕੁੱਤਿਓ ਕੁੱਤੀ ਹੋਇਆ ਪਿਆ, ਕਸਮੇ ਖੁਦਾ ਦੀ, ਹਰ ਕੰਮ ਸੱਤਿਆਨਾਸ਼ ਹੋਇਆ ਪਿਆ। ਗੌਰ ਕਰੋ ਕਿ 2-3 ਕੁੱਤਿਆਂ ਨੇ ਬੰਦਿਆਂ ਨੂੰ ਵੱਢਿਆ ਹੈ। ਮੈਂ ਨਹੀਂ ਆਂਦਾ ਵੀ ਇਹ ਠੀਕ ਕੰਮ ਹੈ, ਮਾੜਾ ਕੰਮ ਹੈ, ਪਰ ਯਾਰ ਇਹ ਤਾਂ ਡਿਪਟੀ ਅਸਿਸਟੈਂਟ ਕਮਿਸ਼ਨਰ ਹੀ ਥੱਲੇ ਜਿਹੜਾ ਉਹ ਹੀ ਨੋਟਿਸ ਲੈ ਲੈ ਤਾਂ ਬੜੀ ਗੱਲ ਹੈ। ਉਹਨਾਂ ਅਸਿਸਟੈਂਟ ਕਮਿਸ਼ਨਰ ਦਾ ਨੋਟਿਸ ਨਹੀਂ ਦਵਾਇਆ, ਉਹਨਾਂ ਡਿਪਟੀ ਕਮਿਸ਼ਨਰ ਦਾ ਨਹੀਂ ਦਵਾਇਆ, ਉਹਨਾਂ ਨੇ ਕਮਿਸ਼ਨਰ ਦਾ ਨਹੀਂ ਦਵਾਇਆ, ਉਹਨਾਂ ਨੇ ਉੱਤੇ ਕਿਸੇ ਵਜ਼ੀਰ ਮਸ਼ੀਰ ਦਾ ਨਹੀਂ ਦਵਾਇਆ, ਉਹਨਾਂ ਨੇ ਉੱਤੇ ਕਿਸੇ ਸੈਕਟਰੀ ਦਾ ਜਾਂ ਚੀਫ ਸੈਕਟਰੀ ਦਾ ਨਹੀਂ ਦਵਾਇਆ, ਸਿੱਧਾ ਚੀਫ ਮਿਨਿਸਟਰ ਦਾ ਦਵਾਇਆ। ਅਤੇ ਰਿਪੋਰਟ ਕਮਿਸ਼ਨਰ ਜਿਹੜਾ 20ਵੇਂ ਜਾਂ 21ਵੇਂ ਗ੍ਰੇਡ ਦਾ ਹੋਏਗਾ ਉਹ ਬਣਾ ਕੇ ਭੇਜੇਗਾ ਵੀ ਇਹ ਹੁਣ ਦੱਸਣਾ ਜਨਾਬ ਵੀ ਕੁੱਤਿਆਂ ਨੇ ਪਹਿਲਾਂ ਕੀ ਖਾਧਾ ਸੀ ਵੱਢਣ ਤੋਂ, ਔਰ ਕਿਸ ਤਰ੍ਹਾਂ, ਮਤਲਬ ਪੂਰਾ ਹੁਣ ਮੰਜ਼ਰਕਸ਼ੀ ਹੋਏਗੀ ਇਸ ਰਿਪੋਰਟ ਦੇ ਵਿੱਚ। ਅਤੇ ਬਹਰਹਾਲ ਮੈਂ ਕੀ ਕਹਾਂ, ਇਹ ਬਾਜੀ ਨੇ ਐਕਸ਼ਨ ਲਿਆ ਜੀ। ਜ਼ਰਾ ਬਾਜੀ ਵੀ ਕਿੱਡੀ ਵਿਹਲੀ ਹੈ ਅਤੇ ਪੰਜਾਬ ਹੁਕੂਮਤ ਵੀ ਕਿੱਡੀ ਵਿਹਲੀ ਹੈ, ਇਹ ਤੋਂ ਤੁਸੀਂ ਆਪ ਹੀ ਹਿਸਾਬ ਲਾ ਲਓ। ਖੈਰ, ਅੱਗੇ ਸ਼ੈਲਾ ਰਜ਼ਾ ਸਾਹਿਬਾ ਦਾ ਆਖਰ 'ਤੇ ਇੱਕ ਟਵੀਟ ਹੈ ਜਿਹੜਾ ਤੁਹਾਡੇ ਸਾਹਮਣੇ ਰੱਖਦੇ ਨੇ। ਸਿਰਫ ਸਿਆਸੀ ਮਸਾਇਲ ਹੀ ਨਹੀਂ, ਐਕਸ ਪਰ ਸੋਸ਼ਲ ਮਸਾਇਲ ਕੋ ਵੀ ਉਜਾਗਰ ਕਰਨਾ ਚਾਹੀਏ। ਇਹ ਉਰਦੂ 'ਚ ਪੜ੍ਹਾਂਗਾ, ਪੰਜਾਬੀ 'ਚ ਤੁਸੀਂ ਥੋੜ੍ਹੀ ਪੰਜਾਬੀ 'ਚ ਤਬਸਰਾ ਕਰ ਦਿਆਂਗਾ। ਜਿਸ ਤਰ੍ਹਾਂ ਕੱਲ੍ਹ ਮੈਂ ਸ਼ਦੀਦ ਜ਼ਿਹਨੀ ਮਸਾਇਲ 'ਚ ਮੁਬਤਲਾ ਖਵਾਤੀਨ ਦੇ ਬਾਰੇ ਲਿਖਿਆ, ਐਸੀ ਖਵਾਤੀਨ ਜਿਹੜੀਆਂ ਆਪਣੇ ਇਰਦ ਗਿਰਦ ਆਹੋ ਨਹੀਂ ਆਹੋ ਵਾਲੀਆਂ ਖੁਸ਼ਾਮਦੀ ਰੱਖਦੀਆਂ ਨੇ, ਖੁਦ ਤਕਰੀਬਾਤ ਮੁਨੱਕਦ ਕਰਾਉਂਦੀਆਂ ਨੇ, ਔਰ ਤਕਰੀਬਾਤ 'ਚ ਜਾ ਕੇ ਆਪਣੀ ਜਹਲਾਨਾ ਗੁਫ਼ਤਗੂ ਕਰਦੀਆਂ ਨੇ, ਅਤੇ ਜਿਹੜੀ ਉਹਨਾਂ ਦੇ ਖਾਨਦਾਨ ਦੇ ਬਾਰੇ ਵੀ ਦੱਸਦੀ ਹੈ ਅਤੇ ਉਹਨਾਂ ਦੇ ਬਾਰੇ ਵੀ ਦੱਸਦੀ ਹੈ ਕਿ ਉਹਨਾਂ ਦੇ ਵਿੱਚ ਕਿੱਡੀ ਕੁ ਜਹਾਲਤ ਹੈ। ਇਹ ਮੈਂ ਥੋੜ੍ਹਾ ਜਿਹਾ ਤਰਜਮਾ ਕਰ ਰਿਹਾ, ਐਗਜ਼ੈਕਟ ਲਫ਼ਜ਼ ਨਹੀਂ ਉਹਨਾਂ ਦੇ। ਮਹਿਫਲ ਦੇ ਵਿੱਚ ਸਭ ਉਹਨਾਂ ਦੇ ਲਿਬਾਸ ਦੀ ਤਾਰੀਫ ਕਰਦੇ ਨੇ, ਸ਼ਕਲ ਲਈ ਵੀ ਇੰਨੀਆਂ ਪਰੇਸ਼ਾਨ ਹੁੰਦੀਆਂ ਨੇ ਉਹ ਖਵਾਤੀਨ ਕਿ ਮਾਈਕਲ ਜੈਕਸਨ ਦੀ ਤਰ੍ਹਾਂ ਸਰਜਰੀਜ਼ ਕਰਵਾ ਲੈਂਦੀਆਂ ਨੇ। ਐਸੀਆਂ ਖਵਾਤੀਨ ਤੋਂ ਦੂਰੀ ਇਖਤਿਆਰ ਕਰਨੀ ਚਾਹੀਦੀ ਹੈ। ਉਹਨਾਂ ਦੀ ਗੱਲ ਦਾ ਜਵਾਬ ਨਾ ਦਿਓ, ਕਿਉਂਕਿ ਉਹਨਾਂ ਦੇ ਕੋਲ ਗੱਲ ਜਿਹੜੀ ਹੈ ਉਹ ਮਨਵਾਉਣ ਲਈ ਉਹ ਕੋਈ ਨਾ ਕੋਈ ਫਸਾਦ ਵੀ ਪੈਦਾ ਕਰ ਸਕਦੀਆਂ ਨੇ। ਇਸ ਲਈ ਫਸਾਦ ਤੋਂ ਗੁਰੇਜ਼ ਕਰੋ। ਉਹਨਾਂ ਦੀਆਂ ਖੁਸ਼ਾਮਦੀ ਜਿਹੜੀਆਂ ਨੇ ਉਹ ਅਗਰ ਉਹਨਾਂ ਨੂੰ ਮੁਖਲਸ ਮਸ਼ਵਰਾ ਦੇਣ, ਔਰ ਉਹਨਾਂ ਨੂੰ ਮਸ਼ਵਰਾ ਦੇਣ ਕਿ ਤੁਸੀਂ ਗਵਰਨਮੈਂਟ ਆਫ ਸਿੰਧ ਦਾ ਅਦਾਰਾ 1123 'ਤੇ ਕਾਲ ਕਰੋ, ਅਤੇ ਜਿਹੜੇ ਜ਼ਿਹਨੀ ਮਸਾਇਲ ਨੇ, ਜਿਹੜੇ ਤੁਹਾਡੇ ਦਿਮਾਗੀ ਮਸਾਇਲ ਨੇ, ਉਹਨਾਂ ਦੀ ਹੈਲਪ ਉੱਥੇ ਡਾਕਟਰ ਦੇ ਕੋਲੋਂ ਲੈ ਲਓ। ਇਹ ਹੁਣ ਜਾਪਦਾ ਇੰਝ ਹੀ ਹੈ ਵੀ ਸ਼ੈਲਾ ਰਜ਼ਾ ਸਾਹਿਬਾਂ ਨੇ ਇਹ ਜਿਹੜੀ ਮਾਈਕਲ ਜੈਕਸਨ ਵਾਲੀਆਂ ਸਰਜਰੀਆਂ ਅਤੇ ਸਾਰੇ ਇਹ ਮਿਹਣੇ ਜਿਹੜੇ ਨੇ ਬਾਜੀ ਮਰੀਮ ਨੂੰ ਮਾਰੇ ਨੇ, ਇੰਝ ਹੀ ਲੱਗਦਾ ਹੈ। ਇਹ ਨਵੀਂ ਨੂਰਾ ਕੁਸ਼ਤੀ ਸ਼ੁਰੂ ਹੋਈ ਹੈ। ਇਹ ਹੁਣ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦੀ ਹੈ ਪੀਪਲਸ ਪਾਰਟੀ ਅਤੇ ਨੂਨ ਲੀਗ 'ਤੇ ਅਸੀਂ ਆਪਸ 'ਚ ਅਸਲ ਲੜਨ ਰਹੇ। ਇਹਨਾਂ ਨੂੰ ਚੌਧਰੀ ਨੇ ਕਿਹਾ ਵੀ ਤੁਹਾਡੇ ਪੱਲੇ ਕੁਛ ਨਹੀਂ ਰਹਿ ਗਿਆ, ਤੁਸੀਂ ਹੁਣ ਪੰਜਾਬ ਕਾਰਡ ਖੇਡੋ, ਤੁਸੀਂ ਹੁਣ ਸੂਬਾਈ ਕਾਰਡ ਖੇਡੋ ਇੱਕ ਦੂਜੇ ਦੇ ਖਿਲਾਫ, ਕੌਮੀਅਤ ਦਾ, ਅਤੇ ਫਿਰ ਤੁਹਾਨੂੰ ਵੋਟ ਲੱਭਣਗੇ। ਇਸ ਲਈ ਅੱਜ ਕੱਲ੍ਹ ਬਾਜੀ ਮਰੀਮ ਮੇਰਾ ਪੰਜਾਬ, ਓਨੀ ਵਾਰੀ ਬਾਜੀ ਨੇ ਕਦੀ ਆਪਣੇ ਜੁਨੇਦ ਨੂੰ ਮੇਰਾ ਜੁਨੇਦ ਨਹੀਂ ਆਖਿਆ, ਪੁੱਤਰ ਜਿਹੜਾ ਉਹਨਾਂ ਨੇ ਕਦੀ ਨਹੀਂ ਆਖਿਆ ਵੀ ਮੇਰਾ ਜੁਨੇਦ, ਉਨੀ ਵਾਰੀ ਜਿੰਨੀ ਵਾਰੀ ਮੇਰਾ ਪੰਜਾਬ ਮੈਂ। ਉਧਰੋਂ ਸਿੰਧ ਵਾਲੇ ਵੀ ਚੜ੍ਹ ਗਏ ਨੇ। ਇਹ ਨੂਰਾ ਕੁਸ਼ਤੀ ਇਸ ਲੜਾਈ ਨੂੰ ਬਿਲਕੁਲ ਸੀਰੀਅਸ ਨਹੀਂ ਲੈਣਾ, ਇਹਨੂੰ ਬਿਲਕੁਲ ਬਸ ਸਿਗਰਟ ਲਾ ਕੇ ਪਾਸੇ, ਤੇ ਮੈਂ ਨਹੀਂ ਆਂਦਾ ਸਿਗਰਟ ਪੀਓ, ਮੈਂ ਇੱਕ ਮੁਹਾਵਰਾ ਤਾਂ ਨਾ ਕਿਹਾ, ਸਿਗਰਟ ਪੀਣਾ ਬੁਰੀ ਚੀਜ਼ ਹੈ, ਬਿਲਕੁਲ ਨਹੀਂ ਪੀਣੀ, ਲੇਕਿਨ ਕਹਿਣ ਦਾ ਮਤਲਬ ਹੈ ਵੀ ਬਸ ਇਹਨੂੰ ਤਮਾਸ਼ਾ ਵੇਖੋ, ਤਮਾਸ਼ਬੀਨ ਬਣ ਕੇ, ਇਹਦੇ ਵਿੱਚ ਹੋਰ ਕੋਈ ਗੱਲ ਨਹੀਂ। ਮੈਨੂੰ ਇੱਥੋਂ ਇਜਾਜ਼ਤ ਦਿਓ, ਤੇ ਰੱਬ ਰੱਖਾ।